ਉਹਨਾਂ ਨੇ ਜਿਵੇਂ ਵੱਟੇ ਰੋੜੇ ਮਾਰੇ ਸੀ ਮੇਰੇ ਛੁਪਾਇਆ ਕੀ ਛੁਪੇਗੀ, ਇਹ ਤਾਂ ਗ੍ਰੰਥਾਂ ਵਿੱਚ ਲਿਖਿਆ ਹੋਇਆ। ਉਜੜੇ ਅਸੀਂ ਨਹੀਂ ਇਕੱਲੇ, ਉਜੜੇ ਉਹ ਵੀ ਨੇ। ਹਾਂ, ਜਿਹੜੇ ਇਧਰੋਂ ਪਾਕਿਸਤਾਨ ਉਜੜ ਕੇ ਗਏ ਨੇ, ਉਹਨਾਂ ਨੂੰ ਜੇ ਅੱਜ ਪੁੱਛੀਏ ਤਾਂ ਉਹਨਾਂ ਦੀ ਵੀ ਇਹੀ ਹਾਲਤ ਹੋਊਗੀ ਜੋ ਮੇਰੀ। ਜ਼ਹਿਲਦਾਰੀਆਂ ਛੱਡ ਕੇ ਆਏ। ਸਾਡੀ ਦਾਦੀ ਉਹਨਾਂ ਦਿਨਾਂ ਵਿੱਚ ਖੇਤ ਜਦੋਂ ਜਾਂਦੀ ਸੀ ਤਾਂ ਛਤਰੀ ਲੈ ਕੇ ਜਾਂਦੀ ਸੀ। ਇੱਥੇ ਆ ਕੇ ਉਹਨੂੰ ਵੱਡਾ ਜੋ ਬੱਲੀਆਂ ਚੁਗਣੀਆਂ ਪਈਆਂ, ਕਣਕ ਦੀਆਂ ਸਿੱਟੇ ਚੁੱਕ ਕੇ ਇਹਨਾਂ ਨੇ ਗੁਜ਼ਾਰਾ। ਅਸੀਂ ਉੱਥੇ ਰਾਜੇ ਸੀ, ਇੱਥੇ ਸਾਨੂੰ ਭਿਖਾਰੀ ਬਣਨਾ ਪਿਆ ਆ ਕੇ, ਤੇ ਸਾਡੇ ਲਈ ਆਜ਼ਾਦੀ, ਸਾਡੇ ਲਈ ਤਾਂ ਬਰਬਾਦੀ ਸੀ। ਆਪਾਂ 47 ਤੋਂ ਪਹਿਲਾਂ ਬਜ਼ੁਰਗ ਜਿਹੜੇ ਉਧਰੋਂ ਉਜੜ ਕੇ ਆਏ ਉਹਨਾਂ ਨਾਲ ਗੱਲਾਂ ਬਾਤਾਂ ਤਾਂ ਕਰਦੇ ਹੀ ਆ, ਪਰ ਇੱਕ ਕਹਾਣੀ ਬੜੀ ਦਿਲਚਸਪ ਕਹਾਣੀ ਜਿਹੜੀ ਅਕਸਰ ਹੀ ਆਪਾਂ ਸੁਣੀ ਆ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜਦੀ ਹੋਈ ਕਹਾਣੀ ਕਿ ਗੁਰੂ ਨਾਨਕ ਦੇਵ ਜੀ ਆਪਦੀਆਂ ਉਦਾਸੀਆਂ ਦੇ ਮੌਕੇ ਕਿਤੇ ਕਿਸੇ ਪਿੰਡ ਗਏ, ਉੱਥੇ ਉਹਨਾਂ ਨੇ ਇੱਕ ਪਿੰਡ 'ਚ ਕਹਿਤਾ ਉਜੜ ਜਾਓ, ਕਿਸੇ ਨੂੰ ਕਹਿਤਾ ਵਸ ਜਾਓ। ਤਾਂ ਉਹ ਜਿਹੜੀ ਸਾਰੀ ਕਹਾਣੀ ਆ ਉਹ ਕਿੱਥੇ ਵਾਪਰੀ ਪਾਕਿਸਤਾਨ ਦੇ ਵਿੱਚ, ਉਹਦਾ ਆਪਾਂ ਜ਼ਿਕਰ ਕਰਾਂਗੇ। ਵਿਜੇ ਕੁਮਾਰ ਜੀ ਮੇਰੇ ਨਾਲ ਬੈਠੇ ਨੇ। ਵਿਜੇ ਕੁਮਾਰ ਜੀ ਮਾਨਸਾ ਜ਼ਿਲ੍ਹੇ ਦੇ ਨੇ, ਫਿਰੋਜ਼ਪੁਰ ਆਏ ਸੀ ਤਾਂ ਮੇਰੇ ਨਾਲ ਰਾਬਤਾ ਹੋਇਆ ਤੇ ਮੈਂ ਕਿਹਾ ਵੀ ਜ਼ਰੂਰ ਇਹਨਾਂ ਨਾਲ ਉਹ ਕਹਾਣੀ ਸਾਂਝੀ ਕਰਨੀ ਚਾਹੀਦੀ ਹੈ। ਉਹ ਕਹਾਣੀ ਕਿਤੇ ਨਾ ਕਿਤੇ ਇਹਨਾਂ ਦੇ ਪਿੰਡ ਨਾਲ ਜੁੜ ਗਈ। ਵਿਜੇ ਕੁਮਾਰ, ਸਤਿ ਸ਼੍ਰੀ ਅਕਾਲ ਜੀ। ਵਿਜੇ ਕੁਮਾਰ ਜੀ, ਇੱਕ ਤੁਹਾਡਾ ਪਹਿਲਾਂ ਪਿੰਡ ਕਿਹੜਾ ਹੈ? ਹੁਣ ਇੱਥੇ ਇਸ ਚੜ੍ਹਦੇ ਪੰਜਾਬ ਦੇ ਵਿੱਚ ਕਿਹੜੇ ਪਿੰਡ 'ਚ ਤੁਸੀਂ? ਸਰਦੂਲਗੜ੍ਹ ਦੇ ਨਾਲ ਕੌੜੀਵਾੜਾ, ਜ਼ਿਲ੍ਹਾ ਮਾਨਸਾ। ਅੱਛਾ ਜੀ। ਪਹਿਲਾਂ ਜ਼ਿਲ੍ਹਾ ਬਠਿੰਡਾ ਸੀ, ਹੁਣ ਜ਼ਿਲ੍ਹਾ ਮਾਨਸਾ ਹੈ। ਤੇ ਤੁਸੀਂ ਇੱਧਰ ਦੇ ਹੋ ਕਿ ਉਧਰੋਂ ਜਿਵੇਂ ਨਹੀਂ, ਉਜਾੜੇ ਅਸੀਂ ਪਾਕਿਸਤਾਨ ਤੋਂ ਮਾਈਗ੍ਰੇਟ ਹੋ ਕੇ ਆਏ ਹਾਂ। 47 ਤੋਂ ਪਹਿਲਾਂ ਆ ਗਏ ਕਿ ਉਹਨਾਂ ਉਜਾੜਿਆਂ 'ਚ ਹੀ ਆਏ? ਉਜਾੜਿਆਂ 'ਚ। ਅੱਛਾ ਅੱਛਾ। ਹਾਂਜੀ। ਕਿਹੜਾ ਪਿੰਡ ਸੀਗਾ ਜੀ? ਕੰਗਣਪੁਰ। ਕੰਗਣਪੁਰ। ਕੰਗਣਪੁਰ ਦੀ ਕਹਾਣੀ ਕਾਫੀ ਜਿਹੜੀ ਦਿਲਚਸਪ ਆ। ਕੰਗਣਪੁਰ ਦੇ ਖਾਸ ਕੀ ਆ ਕੰਗਣਪੁਰ ਦਾ ਜਿਹੜਾ? ਮੈਂ ਜੋ ਬਜ਼ੁਰਗਾਂ ਤੋਂ ਸੁਣਿਆ ਉਹ 'ਚ ਇੱਕ ਘਟਨਾ ਜਿਹੜੀ ਆ ਉਹ ਗੁਰੂ ਨਾਨਕ ਦੇਵ ਨਾਲ ਜੁੜਦੀ ਹੈ। ਅੱਛਾ ਜੀ। ਉਹ ਇਸ ਤਰ੍ਹਾਂ ਹੈ ਵੀ ਉਦਾਸੀਆਂ ਦੇ ਦਰਮਿਆਨ ਗੁਰੂ ਨਾਨਕ ਪਾਤਸ਼ਾਹ ਸਾਡੇ ਪਿੰਡ, ਮੈਂ ਸਾਡਾ ਪਿੰਡ ਕਹਾਂਗਾ, ਠੀਕ ਹੈ, ਮੇਰਾ ਜਨਮ ਭਾਵੇਂ ਚੜ੍ਹਦੇ ਪੰਜਾਬ 'ਚ ਹੋਇਆ, ਲੇਕਿਨ ਮੈਨੂੰ ਅੱਜ ਵੀ ਉਹ ਕੰਗਣਪੁਰ ਜਿਹੜਾ ਹੈ ਮੈਂ ਸਾਡਾ ਪਿੰਡ ਕਹਿੰਦਾ ਉਹਨੂੰ। ਹਾਂਜੀ। ਉੱਥੇ ਆਏ ਤੇ ਉਹਨਾਂ ਨੇ ਵੀ ਉਹਦੀ ਕੋਈ ਬਹੁਤੀ ਸੇਵਾ ਨਹੀਂ ਕੀਤੀ, ਜਾਂ ਇੱਥੋਂ ਤੱਕ ਵੀ ਇਹ ਲਿਖਿਆ ਇੱਕ ਜਗ੍ਹਾ ਤੇ ਵੀ ਉਹਨਾਂ ਨੂੰ ਇੱਟੇ ਵੀ ਮਾਰੇ ਗੁਰੂ ਨਾਨਕ ਪਾਤਸ਼ਾਹ ਨੂੰ। ਅੱਛਾ। ਪਰ ਉਹਨਾਂ ਨੇ ਕੁਛ ਨਹੀਂ, ਉਹਦਾ ਕੋਈ ਜਿਹੜਾ ਰਿਐਕਸ਼ਨ ਜਾਂ ਉਹਦਾ ਕੋਈ ਵਿਰੋਧ ਨਹੀਂ ਕੀਤਾ। ਅੱਛਾ ਜੀ। ਫਿਰ ਉਹ ਉਸ ਜਗ੍ਹਾ ਤੋਂ ਉੱਠ ਕੇ ਪਿੰਡ ਦੇ ਦਰਮਿਆਨ 'ਚ ਇੱਕ ਵਣ ਦੇ ਥੱਲੇ ਆ ਕੇ ਉਹਨਾਂ ਨੇ ਆਸਣ ਲਾਇਆ। ਸਾਰਾ ਦਿਨ ਉੱਥੇ ਬੈਠੇ ਰਹੇ, 2 ਦਿਨ ਪਹਿਲਾਂ ਬੈਠੇ ਰਹੇ, 1 ਦਿਨ ਉੱਥੇ ਬੈਠੇ ਰਹੇ। ਹੋਇਆ ਕਿ ਕੋਈ ਵੀ ਆ ਕੇ ਉਹਨਾਂ ਦੀ ਕਿਸੇ ਨੇ ਕੋਈ ਉਹਨਾਂ ਦੀ ਸੇਵਾ ਨਹੀਂ ਕੀਤੀ, ਕਿਸੇ ਨੇ ਉਹਨਾਂ ਦਾ ਹਾਲ ਚਾਲ ਨਹੀਂ ਪੁੱਛਿਆ। ਫਿਰ ਸ਼ਾਮ ਨੂੰ ਇੱਕ ਭੇਡਾਂ ਬੱਕਰੀਆਂ ਚਾਰਨ ਵਾਲਾ ਆਇਆ ਬੰਦਾ, ਉਹਨੇ ਆ ਕੇ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਿਸੇ ਨੇ ਕੋਈ ਪਾਣੀ ਧਾਣੀ ਪਿਆਇਆ, ਤੁਹਾਡੀ ਕਿਸੇ ਨੇ ਕੋਈ ਸੇਵਾ ਪਾਣੀ ਕੀਤਾ? ਉਹ ਕਹਿੰਦੇ ਨਹੀਂ, ਇਹ ਤੂੰ ਆਇਆ ਹੈ। ਉਹ ਕਹਿੰਦਾ ਜੀ ਫਿਰ ਮੈਂ ਤੁਹਾਡੇ ਵਾਸਤੇ ਦੁੱਧ ਲੈ ਕੇ ਆਉਣਾ। ਉਹ ਆਪਣੇ ਘਰ ਗਿਆ, ਜਾ ਕੇ ਉਹਦੇ ਪਸ਼ੂ ਬੰਨੇ, ਦੁੱਧ ਲੈ ਕੇ ਆਇਆ, ਦੁੱਧ ਛਕਾਇਆ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ। ਤੇ ਉਹਨਾਂ ਪੁੱਛਿਆ ਵੀ ਹਾਂ ਬਈ ਤੇਰਾ ਨਾਂ ਕੀ ਹੈ? ਉਹ ਕਹਿੰਦਾ ਜੀ ਮੇਰਾ ਨਾਂ ਜੀ ਨੇਕੂ। ਉਹ ਕਹਿੰਦੇ ਨੇਕੂ ਨਹੀਂ, ਤੂੰ ਨੇਕ ਮਰਦ ਹੈ। ਅੱਛਾ। ਚਲੋ ਇਹ ਗੱਲ ਹੋਈ, ਉਹ ਆਪਦੇ ਘਰ ਚਲਾ ਗਿਆ। ਉਹਨੇ ਰਾਤ ਨੂੰ ਪਿੰਡ ਦੇ ਲੋਕਾਂ ਨੂੰ ਦੱਸਿਆ ਵੀ ਆਪਣੇ ਪਿੰਡ ਵਲੀ ਪੁਰਸ਼ ਆਏ ਨੇ, ਮਹਾਤਮਾ ਪੁਰਸ਼ ਆਏ ਨੇ, ਆਪਾਂ ਉਹਨਾਂ ਦੀ ਸੇਵਾ ਕਰੀਏ। ਜਾਂਦੇ ਕੋਈ ਸਰਾਫ ਦੇਗੇ ਤਾਂ ਆਪਣਾ ਬੇੜਾ ਗਰਕ ਹੋ ਜਾਏਗਾ, ਜੇ ਕੋਈ ਵਰ ਦੇਗੇ ਤਾਂ ਆਪਾਂ ਤਰ ਜਾਵਾਂਗੇ। ਸਵੇਰੇ ਆਏ, ਉਹਨਾਂ ਨੇ ਫਿਰ ਸੇਵਾ ਕੁਛ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਜਾਣ ਸਮੇਂ ਉਹਨਾਂ ਨੂੰ ਕਿਹਾ ਵਸਦੇ ਰਹੋ ਬਈ। ਅੱਛਾ ਜੀ। ਉੱਥੋਂ ਚੱਲ ਕੇ ਉਹ ਅਗਲੇ ਪਿੰਡ ਮਾਨਕ ਦੇਖ ਕੇ, ਅੱਛਾ ਜੀ, ਥੋੜੀ ਜਿਹੀ ਦੂਰ ਤੋਂ 5-4 ਕਿਲੋ ਕੰਗਣਪੁਰ ਤੋਂ ਅੱਗੇ ਮਾਨਕ ਦੇਖ ਕੇ ਉੱਥੇ ਚਲੇ ਗਏ। ਉਹਨਾਂ ਲੋਕਾਂ ਨੇ ਉਹਨਾਂ ਦੀ ਬੜੀ ਸੇਵਾ ਕੀਤੀ। ਤਾਂ ਵਾਪਸ ਆਉਣ ਲੱਗੇ ਉੱਥੋਂ ਉਹਨਾਂ ਨੇ ਕਿਹਾ ਵੀ ਉਜੜ ਜਾਓ। ਅੱਛਾ ਜੀ। ਸਾਥੀਆਂ ਨੇ ਕਿਹਾ ਵੀ ਬਾਬਾ ਜੀ ਉਹਨਾਂ ਨੇ ਆਪਾਂ ਨੂੰ ਇੱਟਾਂ ਵੱਟੇ ਵੀ ਮਾਰੇ, ਸੇਵਾ ਵੀ ਨਹੀਂ ਕੀਤੀ, ਤੁਸੀਂ ਕਿਹਾ ਵਸਦੇ ਰਹੋ, ਇਹਨਾਂ ਨੂੰ ਕਹਿ ਰਹੇ ਉਜੜ ਜਾਓ। ਇਹ ਕੀ ਸਾਨੂੰ ਸਮਝ ਨਹੀਂ ਆ ਰਹੀ, ਸਾਨੂੰ ਇਹ ਦੱਸੋ। ਬਾਬਾ ਜੀ ਨੇ ਇਹ ਗੱਲ ਕਹੀ ਵੀ ਉਹ ਲੋਕ ਬਹੁਤੇ ਸਿਆਣੇ ਨਹੀਂ, ਉਹ ਉੱਥੇ ਵਸਦੇ ਰਹਿਣਗੇ। ਇਹ ਲੋਕ ਚੰਗੇ ਨੇ, ਚੰਗਿਆਈਆਂ ਵਾਲੇ ਨੇ, ਇਹ ਜਿੱਥੇ ਵੀ ਜਾਣਗੇ ਚੰਗਿਆਈਆਂ ਫੈਲਾਉਣਗੇ, ਇਸ ਕਰਕੇ ਇਹ ਉਜੜ ਜਾਣ। ਤਾਂ ਇਹ ਵਸਦੇ ਰਹੋ ਉਜੜ ਜਾਓ ਕਹਾਣੀ ਜਿਹੜੀ ਹੈ ਇਹ ਸਾਡੇ ਪਿੰਡ ਨਾਲ ਜੁੜੀ ਹੋਈ ਹੈ। ਇਹਦਾ ਵੇਰਵਾ ਮੈਂ ਨਹੀਂ ਕਹਿ ਰਿਹਾ, ਜਾਂ ਮੈਂ ਸੁਣ ਕੇ ਵੀ ਜਿਹੜੀ ਗੱਲ ਕਹੀਏ। ਤੁਹਾਨੂੰ ਜਿਹੜੀ ਇਹ ਇੰਨੀ ਜਾਣਕਾਰੀ ਜਿਹੜੀ ਤੁਸੀਂ ਦੱਸੀ ਹੈ, ਇਹ ਕਿਤੇ ਲਿਖਤ ਤੁਸੀਂ ਪੜ੍ਹੀ ਹੈ ਜਾਂ ਕਿਤੇ ਸੁਣੀ ਸੁਣਾਈ ਕਰੀ ਹੈ? ਨਹੀਂ, ਪੜ੍ਹੀ ਹੈ, ਸੁਣੀ ਵੀ ਹੈ, ਪੜ੍ਹੀ ਵੀ ਹੈ। ਅੱਛਾ ਜੀ। ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ ਦੀ ਜਿਹੜੀ ਲਿਖਤ ਹੈ, ਅੱਛਾ ਜੀ, ਜਿਹਨੂੰ ਅੱਜ ਸਿੱਖ ਇਨਸਾਈਕਲੋਪੀਡੀਆ ਕਹਿੰਦੇ ਆ। ਓਕੇ। ਤੇ ਉਹਦੇ ਪੰਨਾ ਨੰਬਰ 354 ਦੇ ਕਾਲਮ 3 ਦਾ ਚੌਥਾ ਸ਼ਬਦ ਜਿਹੜਾ ਹੈ ਉਹ ਕੰਗਣਪੁਰ ਬਾਰੇ ਦਰਜ ਹੈ। ਤੇ ਉਹਦੇ ਵਿੱਚ ਇਹੀ ਗੱਲ ਹੀ ਦੱਸੀ? ਉਹਦੇ ਵਿੱਚ ਇਹ ਲਿਖੀ ਹੈ
ਅੱਛਾ ਜੀ। ਉਸ ਤੋਂ ਬਾਅਦ ਜਿਹੜੀ ਮਾਣਕ ਦੇਕੇ ਬਾਰੇ ਹੈ ਉਹ ਪੰਨਾ ਨੰਬਰ 962 ਦੇ ਕਾਲਮ 1 ਦਾ 11ਵਾਂ ਸ਼ਬਦ ਹੈ, ਜਿਹਦੇ ਵਿੱਚ ਮਾਣਕ ਦੇਕੇ ਬਾਰੇ ਜਿਹੜਾ ਇਹ ਵੇਰਵਾ ਲਿਖਿਆ ਹੈ। ਯਾਨੀ ਜਿਹੜੀ ਸ਼ੁਰੂ ਤੋਂ ਸੁਣਦੇ ਆਏ ਹਾਂ, ਅਸੀਂ ਵੀ ਸੁਣਦੇ ਆਏ ਹਾਂ ਹਾਂਜੀ। ਵੀ ਗੁਰੂ ਨਾਨਕ ਸਾਹਿਬ ਉਦਾਸੀਆਂ ਮੌਕੇ ਜਦੋਂ ਗਏ ਸੀਗੇ ਤੇ ਉਹ ਇੱਕ ਥਾਂ ਤੇ ਗਏ, ਉਹਨਾਂ ਨੂੰ ਇੱਟਾਂ ਰੋੜੇ ਮਾਰੇ, ਪੁੱਛਿਆ ਨਹੀਂ, ਪਰ ਇਹ ਨਹੀਂ ਸੀ ਪਤਾ, ਇਹ ਅੱਜ ਪਤਾ ਲੱਗਾ ਕਿ ਵਾਕਈ। ਪਰ ਫਿਰ ਜੇ ਇੱਥੇ ਗੱਲ ਆਉਂਦੀ ਹੈ ਤਾਂ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਸਾਹਿਬ ਉੱਥੇ ਕੋਈ ਯਾਦਗਾਰ ਨਹੀਂ ਹੈਗੀ? ਹਾਂ ਹੈ। ਪਹਿਲਾਂ ਜਿਹੜੀ ਸੀ ਨਾ ਯਾਦਗਾਰ, ਭਾਵੇਂ ਕੁਝ ਨਿਸ਼ਾਨੀ ਵਜੋਂ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਸੀ, ਪਰ ਜਿਹੜੀ ਵੱਡੀ ਇਮਾਰਤ ਹੈ, ਜਿਹੜੀ ਵਧੀਆ ਇਮਾਰਤ ਹੈ, ਉਹ 1937 ਵਿੱਚ ਬਣੀ। ਅੱਛਾ ਜੀ। 35 ਤੋਂ 37 ਦੇ ਦਰਮਿਆਨ ਉਹ ਬਣੀ। ਔਰ ਜਿਹੜੀ ਕਹਾਣੀ ਨਾਲ ਸੰਬੰਧਿਤ ਹੈ ਨੇਕ ਮਰਦ, ਜਿੱਥੇ ਨੇਕ ਮਰਦ ਦੀ ਸਮਾਧ ਹੈ ਜਾਂ ਮਜ਼ਾਰ ਹੈ, ਤੇ ਉਹਦੇ ਨੇੜੇ ਹੀ ਬਣਾਇਆ ਜਾਵੇ। ਹੁਣ ਇਹ ਜਿਹੜਾ ਉਹ ਗੁਰਦੁਆਰਾ ਤੇ ਬਾਬੇ ਨੇਕ ਮਰਦ ਦੀ ਜਿਹੜੀ ਸਮਾਧ ਹੈ ਉਹ ਨੇੜੇ ਨੇੜੇ ਨੇ, ਆਪਸ 'ਚ ਥੋੜਾ ਹੀ ਸਮਾਂ ਜਿਹੜਾ ਸਨ ਹੈ ਬਹੁਤਾ ਜ਼ਿਆਦਾ ਨਹੀਂ, ਅੱਛਾ ਅੱਛਾ, ਬਿਲਕੁਲ ਉਹਦੇ ਨੇੜੇ 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 ਨੇ। ਜਦੋਂ ਗੁਰਦੁਆਰਾ ਤਿਆਰ ਹੋ ਗਿਆ ਤੇ ਉਹਦੀ ਜਿਹੜੀ ਰੰਗ ਰੋਗਨ ਤੇ ਕਲੀ ਦੀ ਜਿਹੜੀ ਕਲੀ ਕੂਚੀ ਦੀ ਸੇਵਾ ਸੀ ਉਹ ਸਾਡੇ ਪਰਿਵਾਰ ਨੇ ਕੀਤੀ। ਅੱਛਾ, ਤੁਹਾਡਾ ਕਿਹੜਾ ਪਰਿਵਾਰ ਸੀ? ਸਾਡਾ ਪਰਿਵਾਰ ਜ਼ੈਲਦਾਰ ਪਰਿਵਾਰ ਸੀ। ਅੱਛਾ ਜੀ। ਜ਼ੈਲਦਾਰ ਆਲਾ ਸਿੰਘ ਜਿਹੜੇ ਸੀ ਉਹ ਰਿਸ਼ਤੇ ਵਜੋਂ ਸ਼ਰੀਕੇ ਜੋ ਮੇਰੇ ਪੜਦਾਦਾ ਲੱਗਦੇ ਸੀ, ਤੇ ਉਹਨਾਂ ਦਾ ਵੀ ਜਿਹੜਾ ਡਿਟੇਲ ਮੇਰੇ ਕੋਲ ਲਿਖੀ ਹੋਈ ਹੈ, ਤੇ ਵੀ ਉਹ ਸਾਡੀ ਚੌਥੀ ਪੀੜ੍ਹੀ ਤੋਂ ਸਾਥੋਂ ਉਹ ਸਾਡੀ ਪੀੜ੍ਹੀ ਵੱਖਰੀ ਹੋਈ ਉਹਨਾਂ ਦੀ। ਉਹ ਜ਼ੈਲਦਾਰ ਸਾਹਿਬ ਦਾ ਪਰਿਵਾਰ ਜਿਹੜਾ ਹੈ ਉਹ ਇਹਨਾਂ ਦਿਨਾਂ 'ਚ ਡਿਸਟ੍ਰਿਕਟ ਫਿਰੋਜ਼ਪੁਰ ਦੇ ਪਿੰਡ ਕੈਲੋਵਾਲ, ਅੱਛਾ ਜੀ। ਉੱਥੇ ਬੈਠਾ ਇੱਕ ਪਰਿਵਾਰ, ਇੱਕ ਫਿਰੋਜ਼ਪੁਰ ਸ਼ਹਿਰ 'ਚ। ਜ਼ੈਲਦਾਰ ਸਾਹਿਬ ਦੇ 2 ਲੜਕੇ ਸੀ, ਸਰਦਾਰ ਆਲਾ ਸਿੰਘ ਦੇ, ਕੁੰਦਨ ਸਿੰਘ ਤੇ ਹਾਕਮ ਸਿੰਘ। ਕੁੰਦਨ ਸਿੰਘ ਜਿਹੜੇ ਸੀ ਉਹ ਪੁਲਿਸ ਅਫਸਰ ਸੀ, ਹਾਕਮ ਸਿੰਘ ਜਿਹੜੇ ਉਹ ਖੇਤੀਬਾੜੀ ਕਰਾਉਂਦੇ ਸੀ। ਤੇ ਉੱਥੋਂ ਆ ਕੇ ਉਹ ਇੱਥੇ ਵੀ ਜੈਲਦਾਰੀ ਖਤਮ ਹੋ ਗਈ, ਨੰਬਰਦਾਰੀਆਂ ਮਿਲ ਗਈਆਂ, ਤੇ ਉਹਨਾਂ ਨੂੰ ਇੱਥੇ ਨੰਬਰਦਾਰੀ ਮਿਲੀ ਹਾਕਮ ਸਿੰਘ ਬਾਪੂ ਜੀ ਨੂੰ। ਤੇ ਹੁਣ ਅੱਜ ਉਹਨਾਂ ਦੇ ਲੜਕਾ ਚਾਚਾ ਰੂਪ ਸਿੰਘ ਉਹ ਨੰਬਰਦਾਰ ਨੇ। ਤੇ ਤੁਹਾਡਾ ਜਿਹੜਾ ਇੰਨਾ ਜਿਹੜਾ ਝੁਕਾਅ ਆ ਹਾਂਜੀ। ਉਹ ਲਹਿੰਦੇ ਪੰਜਾਬ ਨਾਲ ਕਿਉਂ ਆ? ਵੇਖੋ ਜੀ, ਜੰਮਣ ਭੋਏ ਤਾਂ ਸਭ ਨੂੰ ਪਿਆਰੀ ਹੁੰਦੀ ਏ। ਮੇਰੇ ਪਿਤਾ ਜੀ ਦੀ ਮੌਤ ਜਿਹੜੀ ਹੈ ਫਰਵਰੀ 2010 ਵਿੱਚ ਹੋਈ। ਉਹ ਅਖੀਰ ਦੇ ਸਮੇਂ ਤੱਕ ਹੀ ਇਹ ਚੀਜ਼ ਮਹਿਸੂਸ ਕਰਦੇ ਰਹੇ ਕਿ ਮੈਂ ਕੰਗਣਪੁਰ ਜਾਣਾ, ਮੈਂ ਕੰਗਣਪੁਰ ਜਾਣਾ। ਇੰਟਰਨੈਟ ਉਦੋਂ ਨਵਾਂ ਚੱਲਿਆ ਸੀ, 2008-9 ਦੀ ਗੱਲ ਹੈ। ਸਾਡੇ ਬੱਚਿਆਂ ਨੇ ਇੱਕ ਦਿਨ ਉਹ ਕੰਪਿਊਟਰ ਤੇ ਇੰਟਰਨੈਟ ਖੋਲ੍ਹਿਆ ਤੇ ਉਹ ਕੰਗਣਪੁਰ ਉਹਨਾਂ ਨੂੰ ਸ਼ੋਅ ਨਹੀਂ ਹੋ ਰਿਹਾ ਸੀ, ਜ਼ਿਲ੍ਹਾ ਲਾਹੌਰ ਉਹ ਐਂਟਰ ਕਰ ਰਹੇ ਸੀ। ਬਾਅਦ ਵਿੱਚ ਜ਼ਿਲ੍ਹਾ ਕਸੂਰ ਜਦੋਂ ਉਹਦੇ ਟਾਈਪ ਕੀਤਾ ਤਾਂ ਉਹ ਸ਼ੋਅ ਹੋ ਗਿਆ। ਤਾਂ ਅਸੀਂ ਉਹਦੇ ਪਿਤਾ ਜੀ ਨੂੰ, ਹਾਲਾਂਕਿ ਉਹਨਾਂ ਨੂੰ ਸੁਣਦਾ ਵੀ ਉੱਚਾ ਸੀ ਤੇ ਨਿਗਾਹ ਵੀ ਘੱਟ ਸੀ, ਪਰ ਉਹਨਾਂ ਨੇ ਕੰਪਿਊਟਰ ਤੇ ਆਪ ਦਾ ਪਿੰਡ ਤੇ ਘਰ ਫਟ ਪਛਾਣ ਲਿਆ ਸੀ ਵੀ ਆਹ ਸਾਡਾ ਘਰ। ਔਰ ਉਦੋਂ ਤੋਂ ਬਾਅਦ ਉਹਨਾਂ ਦਾ ਐਡਾ ਮਨ ਸੀ ਵੀ ਮੈਨੂੰ ਕਿਵੇਂ ਨਾ ਕਿਵੇਂ ਤੁਸੀਂ ਕੰਗਣਪੁਰ ਵਿਖਾਓ। ਪਰ ਅਫਸੋਸ ਵੀ ਅਸੀਂ ਉਹਨਾਂ ਨੂੰ ਕੰਗਣਪੁਰ ਨਹੀਂ ਵਿਖਾ ਸਕੇ। ਉਹਨਾਂ ਦੀ ਜੰਮਣ ਭੋਏ ਸੀ। ਸਾਨੂੰ ਇਹ ਅੱਜ ਵੀ ਲੱਗਦਾ ਵੀ ਸਾਡੇ ਦਾਦਿਆਂ ਪੜਦਾਦਿਆਂ ਦੀ ਜੰਮਣ ਭੋਏ ਸੀ ਉਹ, ਤੇ ਉਹ ਕਿੰਨੀ ਕੁ ਹੋਵੇਗੀ ਜਿਹੜੇ ਸਾਡੇ ਪਿਤਾ ਜੀ ਨੂੰ ਇੰਨੀ ਉਹਦੀ ਖਿੱਚ ਸੀ। ਇਸ ਕਰਕੇ ਸਾਨੂੰ ਵੀ ਖਿੱਚ ਹੈ ਵੀ ਅਸੀਂ ਵੀ ਆਪਦੇ ਜਿਹੜੇ ਵੱਡਿਆਂ ਪੁਰਖਿਆਂ ਦੀ। ਤੁਸੀਂ ਗਏ ਹੋ ਕਦੀ? ਨਹੀਂ, ਇੱਛਾ ਹੈ ਮੇਰੀ ਜਾਣ ਦੀ। ਜਿਵੇਂ ਵੀ ਕੋਈ ਬਣਿਆ ਮੈਨੂੰ ਇਹਦਾ ਮੈਂ ਜ਼ਰੂਰ ਜਾਵਾਂਗਾ ਔਰ ਆਪਦੇ ਵੱਡਿਆਂ ਵਡੇਰਿਆਂ ਦੀ ਧਰਤੀ ਨੂੰ ਨਮਸਕਾਰ ਕਰਕੇ ਆਵਾਂਗਾ, ਉੱਥੋਂ ਦੀ ਮਿੱਟੀ ਮੈਂ ਨਾਲ ਲੈ ਕੇ ਆਵਾਂਗਾ। ਭਾਵਕ ਹੋ ਜਾਣਾ ਸੁਭਾਵੀ ਹੈ, ਕਿਉਂਕਿ ਸਰਦਾਰੀਆਂ ਛੱਡ ਕੇ ਅਸੀਂ ਇੱਧਰ ਆ ਕੇ ਜਿਹੜੇ ਆ ਉਹ ਸਾਨੂੰ ਅਸੀਂ ਉੱਥੇ ਜ਼ੈਲਦਾਰੀਆਂ ਛੱਡ ਕੇ ਆਏ। ਸਾਡੀ ਦਾਦੀ ਉਹਨਾਂ ਦਿਨਾਂ ਵਿੱਚ ਖੇਤ ਜਦੋਂ ਜਾਂਦੀ ਸੀ ਤਾਂ ਛਤਰੀ ਲੈ ਕੇ ਜਾਂਦੀ ਸੀ। ਇੱਥੇ ਆ ਕੇ ਉਹਨੂੰ ਵੱਡਾ ਜੋ ਬੱਲੀਆਂ ਚੁਗਣੀਆਂ ਪਈਆਂ, ਕਣਕ ਦੀਆਂ ਸਿੱਟੇ ਚੁੱਕ ਕੇ ਇਹਨਾਂ ਨੇ ਗੁਜ਼ਾਰਾ ਕੀਤਾ ਤੇ ਬੱਚਿਆਂ ਦੀ ਆਪਦੀ ਪਾਲਣਾ ਕੀਤੀ। ਅੱਜ ਸਾਡੇ ਕੋਲ ਭਾਵੇਂ ਕਿੰਨੀ ਵੀ ਜ਼ਮੀਨ ਹੈ, ਕਿੰਨੇ ਵੀ ਸਾਧਨ ਨੇ, ਪਰ ਜੋ ਸਾਡੇ ਬਜ਼ੁਰਗਾਂ ਨੇ ਤਕਲੀਫਾਂ ਝੱਲੀਆਂ ਨੇ ਉਹ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਅੱਜ ਸਾਡੇ ਕੋਲੇ ਸਰਦਾਰੀ ਹੈ, ਸਭ ਕੁਝ ਹੈ, ਗੱਡੀਆਂ ਨੇ। ਮੇਰੇ ਕੋਲ ਗੱਡੀ ਤੇ ਇਹਦੇ ਪਿੱਛੇ ਵੀ ਕੰਗਣਪੁਰੀਆ ਲਿਖਿਆ। ਮੈਨੂੰ ਉਹ ਕੰਗਣਪੁਰੀਆ ਵੇਖ ਕੇ, ਕੰਗਣਪੁਰੀਆ ਲਿਖਿਆ ਵੇਖ ਕੇ ਸੰਤੁਸ਼ਟੀ ਮਿਲਦੀ ਹੈ। ਕਿੰਨੀਆਂ ਕੁ ਪੀੜ੍ਹੀਆਂ ਆਪਣੀਆਂ ਲਿਖਦੀਆਂ ਰਹਿਣਗੀਆਂ ਪਿਛਲੇ ਪਿੰਡਾਂ ਦੇ ਨਾਂ? ਮੈਨੂੰ ਨਹੀਂ ਲੱਗਦਾ ਕੋਈ ਜਿਹੜੀ ਸਾਡੀ ਅਗਲੀ ਪੀੜ੍ਹੀ ਕੋਈ ਯਾਦ ਰੱਖੇਗੀ ਇਹਨੂੰ। ਸਾਨੂੰ ਸਾਡੇ ਬਜ਼ੁਰਗਾਂ ਨੇ ਦੱਸਿਆ, ਯਾਨੀ ਪਿੰਡ ਕੌੜੀਵਾੜਾ ਵਿਖੇ ਸਾਡੀ 5ਵੀਂ ਪੀੜ੍ਹੀ ਹੈ। ਮੇਰੇ ਦਾਦਾ ਜੀ, ਮੇਰੇ ਪਿਤਾ ਜੀ, ਅਸੀਂ, ਮੇਰੇ ਬੱਚੇ, ਭਤੀਜੇ, ਪੁੱਤ ਭਤੀਜੇ ਤੇ ਸਾਡੇ ਪੋਤੇ ਪੋਤੀਆਂ, ਅੱਜ ਅਸੀਂ ਕੌੜੀਵਾੜਾ 'ਚ ਰਹਿ ਰਹੇ ਹਾਂ। ਤੇ ਮੈਨੂੰ ਨਹੀਂ ਲੱਗਦਾ ਕੋਈ ਅਗਲੀ ਪੀੜ੍ਹੀ ਕੋਈ ਇਹਨੂੰ ਯਾਦ ਰੱਖੇਗੀ। ਵੰਡ ਨੂੰ ਕਿਵੇਂ ਦੇਖਦੇ ਹੋ? ਵੰਡ ਸਹੀ ਹੋਈ? ਨਾ ਨਾ ਨਾ, ਅਸੀਂ ਕਿਉਂ ਕਹਾਂ ਚੰਗੀ ਵੰਡ ਤਾਂ ਪਤਾ ਨਹੀਂ, ਆਜ਼ਾਦੀ ਤਾਂ ਮਿਲੀ ਹੈ, ਜ਼ਰੂਰ ਮਿਲੀ ਹੈ, ਇੰਡੀਆ ਪਾਕਿਸਤਾਨ ਬਣ ਗਿਆ, ਅਸੀਂ ਇਸ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜਿਹੜੀ ਵੱਢ ਫੱਟ ਹੋਈ ਹੈ ਜਾਂ ਜਿਹੜਾ ਉਜਾੜਾ ਪਿਆ ਹੈ, 10 ਲੱਖ ਬੰਦਾ ਮਰ ਗਿਆ, 10 ਲੱਖ ਬੰਦਾ ਮਰਿਆ ਜਾਂ ਉਜੜੇ। ਅਸੀਂ ਉੱਥੇ ਰਾਜੇ ਸੀ, ਇੱਥੇ ਸਾਨੂੰ ਭਿਖਾਰੀ ਬਣਨਾ ਪਿਆ ਕਿ
ਤੇ ਸਾਡੇ ਲਈ ਆਜ਼ਾਦੀ ਸਾਡੇ ਲਈ ਤਾਂ ਬਰਬਾਦੀ ਸੀ ਉਹ। ਠੀਕ ਹੈ, ਅਸੀਂ ਇਹਨੂੰ ਆਜ਼ਾਦੀ ਮੰਨ ਲੈਂਦੇ ਹਾਂ, ਲੇਕਿਨ ਸਾਡਾ ਸਾਡੀ ਅੰਤਰਾਤਮਾ ਹੈ, ਉਹ ਇਹ ਕਹਿੰਦੀ ਵੀ ਉਜੜੇ ਅਸੀਂ ਨਹੀਂ ਇਕੱਲੇ, ਉਜੜੇ ਉਹ ਵੀ ਨੇ। ਹਾਂ, ਜਿਹੜੇ ਇਧਰੋਂ ਪਾਕਿਸਤਾਨ ਉਜੜ ਕੇ ਗਏ ਨੇ, ਉਹਨਾਂ ਨੂੰ ਜੇ ਅੱਜ ਪੁੱਛੀਏ ਤਾਂ ਉਹਨਾਂ ਦੀ ਵੀ ਇਹੀ ਹਾਲਤ ਹੋਊਗੀ ਜੋ ਮੇਰੀ। ਜਿਹੜੇ ਸਾਡੇ ਬਜ਼ੁਰਗ ਨੇ, ਜਿਹੜੇ 80-80 ਸਾਲ ਦੇ ਨੇ, ਉਹਨਾਂ ਨੇ ਜਾ ਕੇ ਉਧਰ ਕੋਈ ਗੜਬੜ ਤਾਂ ਕਰਨੀ ਨਹੀਂ। ਸਿਰਫ ਉਹਨਾਂ ਨੂੰ ਆਪਦੀ ਜੰਮਣ ਪੋਏ ਵੇਖਣ ਦੀ ਇੱਕ ਸਿੱਖ ਹੈ, ਇੱਕ ਉਹਨਾਂ ਦੀ ਇੱਛਾ ਹੈ ਵੀ ਜੋ ਵੇਖ ਲੈਣ, ਸ਼ਾਇਦ ਉਹਨਾਂ ਦਾ ਮਰਨਾ ਸਹਿਲਾ ਹੋ ਜਾਵੇ। ਚਲੋ, ਇਹ ਮੇਰੀ ਵੀ ਇੱਛਾ ਹੈ, ਕਿਉਂਕਿ ਮੈਨੂੰ ਪਤਾ ਮੇਰੇ ਪਿਤਾ ਜੀ ਨੂੰ ਆਖਰੀ ਸਮੇਂ ਤੱਕ ਵੀ ਉਹ ਮਹਿਸੂਸ ਕਰਦੇ ਰਹੇ ਕਿ ਮੈਂ ਕੰਗਣਪੁਰ ਵੇਖਾਂ ਆਪਦਾ, ਕਿਉਂਕਿ ਰਾਤ ਰਾਜੇ ਬਣ ਕੇ ਸੁੱਤੇ ਸੀ ਤੇ ਸਵੇਰੇ ਕੰਗਾਲ ਹੋ ਕੇ ਉਹ ਇਧਰ ਨੂੰ ਆ ਗਏ। ਸੋ ਇਹ ਦਰਦ ਕਿੰਨਾ ਚਿਰ, ਕਿੰਨੀਆਂ ਕੌਲੀ ਵੀ ਨਹੀਂ ਚੁੱਕੀ ਸਾਡੇ। ਬਿਲਕੁਲ, ਸਾਡੀ ਇਹ ਸਾਰੇ ਘਰਾਂ ਦੇ ਇਹੀ ਹਾਲਾਤ ਸੀ। ਹਾਂਜੀ ਹਾਂਜੀ ਜਿਹੜੇ ਕਿੱਡੇ ਵੀ ਵੱਡੇ ਸਰਦਾਰ ਸੀ ਉਹਨਾਂ ਵੀ ਕੌਲੀ ਨਹੀਂ ਲਿਆਂਦੀ, ਤੇ ਜਿਹੜੇ ਥੋੜੇ ਮਾਤੜ ਸੀਗੇ ਉਹਨਾਂ ਨੇ ਵੀ ਕੁਝ ਨਹੀਂ ਲੈ ਕੇ ਆਂਦਾ। ਅੱਛਾ, ਉਸ ਜਗ੍ਹਾ ਤੇ ਕੋਈ ਮੇਲਾ ਵਗੈਰਾ ਵੀ ਲੱਗਦਾ ਜੀ? ਹਾਂ, ਅੱਜ ਵੀ ਲੱਗਦਾ, ਅੱਜ ਵੀ ਲੱਗਦਾ। ਅਗਲਾ ਉਹ ਜਿਹੜਾ ਪੀਰ ਸੀ ਜਾਂ ਉਹਨੂੰ ਕਹਿ ਲਓ ਜਿਹਨੂੰ ਵਰ ਦਿੱਤਾ ਸੀ, ਉਹਦੇ ਲੱਗਦਾ ਕਿ ਬਾਬਾ ਗੁਰੂ ਨਾਨਕ ਸਾਹਿਬ ਦੇ? ਗੁਰੂ ਨਾਨਕ ਸਾਹਿਬ ਦਾ ਮੇਲਾ ਵੀ ਉਹ ਤੋਂ ਲੱਗਦਾ ਸੀ, ਲੇਕਿਨ ਹੁਣ ਨਹੀਂ ਪਤਾ। ਗੁਰੂ ਨਾਨਕ ਸਾਹਿਬ ਦਾ ਮੇਲਾ ਲੱਗਦਾ, ਉਦੋਂ ਮੇਲੇ 3 ਲੱਗਦੇ ਸੀ। ਸ਼ਾਹ ਸਵਾਰ ਦਾ, ਟੁਕੜੀ ਦਾ, ਜਿਹਨੂੰ ਮਤਲਬ ਪਹਿਲਾਂ ਉਦੋਂ ਟੁਕੜੀ ਕਹਿੰਦੇ ਸੀਗੇ, ਹੁਣ ਅਸੀਂ ਗੁਰਪੁਰਬ ਕਹਿੰਦੇ ਆ। ਜਿਹੜੀ ਕੱਤੇ ਦੀ ਪੁੰਨਿਆ ਵੇਲੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਹੁੰਦਾ, ਉਦੋਂ ਵੀ ਉੱਥੇ ਮੇਲਾ ਲੱਗਦਾ ਸੀ। ਇੱਕ ਮੇਲਾ ਜਿਹੜਾ ਸੀ ਉਹ 24, 25, 26 ਭਾਦਰੋਂ ਨੂੰ ਬਾਬੇ ਨੇਕ ਮਰ ਦੀ ਸਮਾਧ ਤੇ ਲੱਗਦਾ ਸੀ, ਉਹ ਅੱਜ ਵੀ ਲੱਗਦਾ ਹੈ। ਅੱਛਾ, ਪੰਜਾਬ, ਉਹ ਲਹਿੰਦੇ ਪੰਜਾਬ ਦੇ ਨਾਮਵਰ ਮੇਲਿਆਂ ਵਿੱਚ ਉਹਦਾ ਨਾਮ ਆਉਂਦਾ ਹੈ। ਉਹ ਮੇਲਾ ਜਿਹੜਾ ਹੈ ਬਾਬੇ ਨੇਕ ਮਰ ਦਾ, ਉਹ ਬਹੁਤ ਭਾਰੀ ਮੇਲਾ ਲੱਗਦਾ ਹੈ। ਇੱਕ ਖਾਸ ਗੱਲ ਜਿਹੜੀ ਸਾਡੇ ਪਰਿਵਾਰ ਵਿੱਚ ਅੱਜ ਵੀ ਹੈ, ਉਹ ਗੱਲ ਸਤਿਕਾਰ ਨਾਲ ਲਈ ਜਾਂਦੀ ਹੈ, ਸਤਿਕਾਰ ਨਾਲ ਉਸ ਗੱਲ ਨੂੰ ਕੀਤਾ ਜਾਂਦਾ ਹੈ। ਉਹ ਇਹ ਹੈ ਵੀ ਸਾਡੇ ਜਿਹੜੀਆਂ ਪਰਿਵਾਰ ਦੀਆਂ ਬਜ਼ੁਰਗ ਮਾਈਆਂ ਸੀ, ਸਾਡੇ ਜਿਹੜੀ ਬਜ਼ੁਰਗ ਸੀ ਉਦੋਂ ਉਹ ਮਟਿਆਰਾ ਮਾਈਆਂ ਸੀ, ਉਹ ਬਾਬੇ ਨੇਕ ਮਰ ਦੀ ਸਮਾਧ ਤੋਂ ਘੁੰਡ ਕੱਢ ਕੇ ਲੰਘਦੀਆਂ ਸੀ। ਅੱਛਾ ਅੱਛਾ, ਮਤਲਬ ਇੰਨਾ ਸਤਿਕਾਰ ਸੀ ਬਾਬੇ ਨੇਕ ਮਰ ਦਾ ਕਿ ਉੱਥੋਂ ਉਹ ਨੰਗੇ ਮੂੰਹ ਨਹੀਂ ਲੰਘਦੀ, ਘੁੰਡ ਕੱਢ ਕੇ ਲੰਘ। ਚਲੋ, ਇੱਕ ਮੇਰਾ ਕੌੜਾ ਸਵਾਲ ਵੀ ਹੈ ਵੀ ਤੁਸੀਂ ਗੁਰੂ ਨਾਨਕ ਸਾਹਿਬ ਦਾ ਉਹ ਸਾਰਾ ਕਿੱਸਾ ਸੁਣਾਇਆ ਜਿਹੜਾ ਆਪਾਂ ਨੇ ਬਚਪਨ ਤੋਂ ਸੁਣਦੇ ਆ ਰਹੇ ਹਾਂ, ਜੀ ਹਾਂ, ਵੀ ਉੱਜੜ ਜਾਓ ਤੇ ਵਸਦੇ ਰਹੋ ਵਾਲਾ, ਤੇ ਤੁਹਾਨੂੰ ਐਂ ਲੱਗਦਾ ਤੁਸੀਂ ਵਸਦੇ ਰਹੋ ਵਾਲੇ ਖੇਮੇ 'ਚ ਸੀ? ਵੇਖੋ ਜੀ, ਉਹਦੇ ਵਿੱਚ ਤਾਂ ਇਹ ਸੀ ਵੀ ਉੱਜੜ ਜਾਓ ਤੇ ਵਸਦੇ ਰਹੋ। ਮੈਂ ਇਹ ਸੋਚਦਾ ਵੀ ਅਸੀਂ ਇੱਕ ਵਾਰੀ ਉੱਜੜ ਕੇ ਦੁਬਾਰੇ ਫੇਰ ਵਸ ਗਏ ਹਾਂ। ਸਾਨੂੰ ਸਾਡੇ ਤੇ ਗੁਰੂ ਨਾਨਕ ਪਾਤਸ਼ਾਹ ਦੀ ਅੱਜ ਵੀ ਮਿਹਰ ਹੈਗੀ ਕਿ ਅਸੀਂ ਫੇਰ ਵਸੇ ਹੋਏ ਹਾਂ। ਭਾਵੇਂ ਅਸੀਂ ਉੱਥੋਂ ਉੱਜੜ ਕੇ ਆਏ ਹਾਂ, ਲੇਕਿਨ ਅੱਜ ਅਸੀਂ ਆਪਦੇ ਪਿੰਡ ਵਿੱਚ ਵਸੇ ਹੋਏ ਹਾਂ। ਸਾਡਾ ਬੜਾ ਵਧੀਆ ਕਾਰੋਬਾਰ ਹੈ। ਕਈ ਵਾਰ ਬੰਦਾ ਉਹ ਚੀਜ਼ ਛੁਪਾਉਂਦਾ ਹੈ ਜਿਹਦੇ ਵਿੱਚ ਕੋਈ ਕਮੀ ਰਹੀ ਹੋਵੇ ਬਜ਼ੁਰਗਾਂ 'ਚ। ਉਹਨਾਂ ਨੇ ਜਿਵੇਂ ਵੱਟੇ ਰੋੜੇ ਮਾਰੇ ਸੀ, ਮੇਰੇ ਛੁਪਾਇਆ ਕੀ ਛੁਪੇਗੀ? ਇਹ ਤਾਂ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ। ਮਹਾਨ ਕੋਸ਼ ਜਿਹੜਾ ਸਿੱਖ ਇਨਸਾਈਕਲੋਪੀਡੀਆ, ਉਹਦੇ ਵਿੱਚ ਦਰਜ ਹੈ। ਮੇਰੇ ਮੁੱਕਰਿਆਂ ਜਾਂ ਮੇਰੇ ਨਾ ਕੀਤਿਆਂ ਕੀ ਹੋਏਗਾ? ਜਿਹੜੇ ਕੰਗਣਪੁਰੀਏ ਥਾਂ ਬੈਠੇ ਆ, ਹਾਂਜੀ, ਉਹ ਨਾ ਫੀਲ ਕਰਨ ਵੀ ਤੁਸੀਂ ਇਹ ਸਾਰੀ ਗੱਲ ਜਿਹੜੀ, ਉਹਨਾਂ ਨੂੰ ਵੀ ਪਤਾ ਇਸ ਗੱਲ ਦਾ, ਉਹਨਾਂ ਨੂੰ ਵੀ ਪਤਾ ਹੈ। ਉਹ ਮੈਂ ਮਹਿਸੂਸ ਕਰਦਾ ਵੀ ਅੱਜ ਅਸੀਂ ਜੇ ਕੰਗਣਪੁਰੀਏ ਵਸ ਰਹੇ ਹਾਂ ਤੇ ਬਾਬੇ ਨੇਕਮਰ ਦੀ ਕਿਰਪਾ ਨਾਲ ਹੀ ਵਸ ਰਹੇ ਹਾਂ। ਵੀ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਪੱਥਰ ਇੱਟੇ ਮਾਰੇ ਸੀ, ਉਹਨਾਂ ਨੂੰ ਗਿੱਲੜ ਦੀ ਬਿਮਾਰੀ ਹੁੰਦੀ, ਉਹ ਅੱਜ ਵੀ ਉੱਥੇ ਕੰਗਣਪੁਰ ਵਿੱਚ ਅੱਜ ਵੀ ਗਿੱਲੜ ਦੀ ਬਿਮਾਰੀ ਹੋ ਜਾਂਦੀ ਉਹਨਾਂ ਨੂੰ। ਸੋ ਇਹ ਕਿੰਨੀਆਂ ਪੀੜ੍ਹੀਆਂ ਚੇਤਾ ਰੱਖਣਗੀਆਂ, ਇਹ ਤਾਂ ਆਉਣ ਵਾਲੀਆਂ ਨਸਲਾਂ ਦੀ ਜ਼ਿਹਨ ਦੱਸੇਗਾ ਕਿ ਉਹਨਾਂ ਨੇ ਆਪਦੇ ਬਜ਼ੁਰਗਾਂ ਕੋਲ ਬਹਿ ਕੇ ਕਿੰਨਾ ਕੁ ਸਿੱਖਿਆ ਤੇ ਕਿੰਨੀਆਂ ਕੁ ਪੀੜ੍ਹੀਆਂ ਗਾਂਹ ਚੇਤੇ ਰੱਖਦੀਆਂ ਨੇ। ਇਹ ਤਾਂ ਸਮਾਂ ਦੱਸੂਗਾ। ਪਰ ਤੁਸੀਂ ਦੇਖੋ, ਚਾਹੇ ਉਹ ਇੱਧਰ ਜੰਮੇ ਨੇ, ਪਰ ਫਿਰ ਵੀ ਅੱਜ ਦਰਦ ਜਿਹੜਾ ਹੈਗਾ ਉਹ ਆਪਦੇ ਪੁਰਾਣੇ ਪਿੰਡ ਦੇਖਣ ਦਾ। ਸੋ ਸਰਕਾਰਾਂ ਨੂੰ ਬੇਨਤੀ ਇਹਨਾਂ ਵੀ ਕੀਤੀ, ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਕਿ ਵੀਜ਼ਾ ਥੋੜ੍ਹਾ ਸੁਖਾਲਾ ਕੀਤਾ ਜਾਵੇ। ਉੱਧਰਲੀਆਂ ਸਰਕਾਰਾਂ ਵੀ ਜਿਹੜਾ ਹੈਗਾ ਥੋੜ੍ਹੇ ਜਿਹੇ ਚੂੜੀ ਢਿੱਲੀ ਕਰਨ, ਤੇ ਇਹ ਵੀ ਸਰਕਾਰ ਜਿਹੜੀ ਹੈ ਸਾਡੀ ਕੇਂਦਰ ਸਰਕਾਰ, ਉਹ ਵੀ ਕਿਸੇ ਤਰੀਕੇ ਨਾਲ ਇਹੋ ਜਿਹਾ ਹੱਲ ਕੱਢਣ ਕਿ ਜਿਹੜੇ ਬਜ਼ੁਰਗ ਅਖੀਰਲੀ ਉਮਰ ਦੇ ਵਿੱਚ ਜਾ ਚੁੱਕੇ ਆ, ਉਹ ਆਪਦੇ ਜਾ ਕੇ ਉਹਨਾਂ ਜ਼ਮੀਨਾਂ ਨੂੰ ਨਤਮਸਤਕ ਹੋਣ, ਉਹਨਾਂ ਪਿੰਡਾਂ ਨੂੰ ਜਾ ਕੇ ਆਪਦੇ ਕੋਈ ਸੱਜਣਾ ਬੇਲੀਆਂ ਨੂੰ ਮਿਲ ਕੇ ਤੇ ਆਪਦਾ ਜਿਹੜਾ ਅੰਤ ਵੇਲਾ ਉਹਨਾਂ ਦਾ ਜਿਹੜਾ ਹੈਗਾ ਉਹ ਸੁਖਾਲਾ ਹੋ ਸਕੇ।